पाकिस्तान चो आए हैं। सियाल पिंड सी, तहसील जसका, जिला सियालकोट। ਤੇ ਜਿਹੜੇ ਉੱਥੇ ਪਿੰਡ ਦੇ ਸੈਯਦ ਸੀਗੇ ਜਿਨ੍ਹਾਂ ਨੇ ਚਲੋ ਤੁਹਾਡਾ ਸਾਥ ਦਿੱਤਾ ਹਨਾ, ਉਹਨਾਂ ਨੂੰ ਸੁਨੇਹਾ ਜ਼ਰੂਰ ਲਾਓ ਉਹਨਾਂ ਬੰਦਿਆਂ ਨੂੰ, ਸੈਯਦ ਜਿਹੜੇ ਸੀਗੇ। ਸੈਯਦ ਨੂੰ ਸੁਣਾ ਇਹ ਲਾਣੇ ਆ ਕਿ ਮੇਰਾ ਨਾਂ ਸਾਧੂ ਸਿੰਘ ਹੈ, ਬਾਪ ਸਾਡਾ ਨਾਂ ਈਸਰ ਸਿੰਘ। ਨਾਲ ਵੱਡੀ ਗੱਲ ਇਹ ਵੇ ਕਿ ਜਿਨ੍ਹਾਂ ਤੁਹਾਨੂੰ ਜ਼ਮੀਨ ਦਿੱਤੀ ਸੀ ਡੇਰੇ ਵਾਸਤੇ। ਤੇ ਬਾਬਾ ਜੀ ਜਿਹੜਾ ਉਹ ਸੈਯਦ ਸੀਗਾ ਨਾ, ਜਿਹੜਾ ਬਜ਼ੁਰਗ ਸੀ, ਉਹਦਾ ਕੀ ਨਾਂ ਸੀ? ਉਹਦਾ ਨਾਂ ਜੀ ਹੈਦਰ ਸ਼ਾਹ। ਹੈਦਰ ਸ਼ਾਹ। ਤੇ ਜਿਹੜੀ ਉਹ ਜ਼ਮੀਨ ਸੀਗੀ ਜਿੱਥੇ ਉਹਨਾਂ ਨੇ ਆਪਣਾ ਡੇਰਾ ਬਣਾਇਆ ਸੀ, ਉਹ ਤੁਹਾਡੇ ਬਜ਼ੁਰਗਾਂ ਨੇ ਦਿੱਤੀ ਸੀ? ਸਾਡੇ ਬਜ਼ੁਰਗਾਂ ਦਿੱਤੀ ਸੀ 10 ਕਿੱਲੇ। 10 ਕਿੱਲੇ ਦਿੱਤੇ ਸੀਗੇ? 10 ਕਿੱਲੇ। ਅੱਛਾ ਜੀ। मैं तो यही कहना चाहना कि सरदार जिन्हों का इंटरव्यू तुम सानू दस दो तो उन्होंने अं भी सलाम आने। तो दूजा नंबर ये कि अज अं उन्होंने जगह खड़े हाँ, और उस 12 किले के खड़े हाँ असी जो सरदार ने दिते साढ़े बजुर्गों को। अज मस्जिद साड़ी उस जगह से दरबार शरीफ भी है, साढ़े जो रिहायशा ने उन्होंने 12 किलिया ही तो बड़े चंगे हाँ। तो असी कहने कभी आके सानू मिलो तो तुहाडी उस तो ज्यादा इज्जत अं करिए, कोशिश करेंगे उस तो ज्यादा ही तुहाडी इज्जत करांगे। सरदार जी सुन लो, शाह होरां दी आल औलाद जे ਜਿਹੜੇ ਵੱਡੇ ਬਜ਼ੁਰਗ ਇਸ ਵੇਲੇ ਦੁਨੀਆ ਤੇ ਨਹੀਂ ਹੁਣ ਹੈਗੇ, ਲੇਕਿਨ ਉਹਨਾਂ ਦੇ ਅੱਗੋਂ ਪੋਤਰੇ ਸਮਝ ਲਓ, ਦੋਤਰੇ ਸਮਝ ਲਓ, ਆਪਣਾ ਅੱਗੋਂ ਇਹਨਾਂ ਦੇ ਵੀ ਅੱਗੋਂ ਮੁੰਡੇ ਜਵਾਨ ਹੋਏ ਨੇ। ਤੇ ਇਹਨਾਂ ਦਾ ਵੀ ਮੈਸੇਜ ਜਿਹੜਾ ਨਾ ਤੁਸੀਂ ਸੁਣ ਲਓ, ਅਗਰ ਤੁਸੀਂ ਇਹਨਾਂ ਨੂੰ ਯਾਦ ਕਰਦੇ ਤੇ ਵੀ ਤੁਹਾਨੂੰ ਯਾਦ ਕਰਦੇ ਨੇ, ਔਰ ਮੁਸਲਮਾਨ ਦੇ ਕਰਦੇ ਹਰ ਇੱਕ ਨੂੰ ਯਾਦ ਹੀ ਚੰਗੇ। ਸ਼ਾਹ ਜੀ ਤੁਸੀਂ ਕੋਈ ਪੈਗਾਮ ਦੇਣਾ ਚਾਹੋ? ਸਾਹਿਬ ਸਲਾਮ ਦੁਆ ਤੁਹਾਨੂੰ ਲੈਨੇ ਆ ਪਏ ਤੇ ਅੱਲਾਹ ਪਾਕ ਤੁਹਾਡੇ ਅਹਲੋ ਅਯਾਲ ਨੂੰ ਕੋਈ ਐਸਾ ਵਕਤ ਲਿਆਵੇ ਕਿ ਅਸੀਂ ਫੇਰ ਇੱਕ ਵਾਰੀ ਮਿਲੀਏ ਤੇ ਪੁਰਾਣੀਆਂ ਯਾਦਾਂ ਤਾਜ਼ਾ ਹੋਣ, ਤੁਹਾਨੂੰ ਵੀ ਯਾਦ ਆ ਜਾਣ ਪੁਰਾਣੀਆਂ, ਸਾਨੂੰ ਵੀ ਆਉਣ। तो इंशाअल्ला उम्मीद करने अल्लाह के घर की कि तुम जरूर मिलोगे, जो सानू अल्लाह ने मौका दिता तो असी भी तुहानू मिलांगे जरूर। तो इंशाअल्लाह सब तो यादां ताज़ियां हो जाणगियां। तारक अजीज के शो विच भी सवाल किया गया कि सब तो वड्डा गुम्बद जिहड़ा वो दसो किहड़ा, वो इस जगह का नाम आया। क्या बात है। अच्छा जी, ਇਹ ਉਹੀ ਪੁਰਾਣੀ ਜਿਹੜੀ ਲੋ ਜੀ, ਇਹ ਵੇਖੋ, ਇਹ ਮੈਨੂੰ ਵੇਖ ਕੇ ਇੱਕ ਬੜੀ ਹੋਈ ਹੈ ਹੈਰਾਨੀ ਕਿ ਛੋਟੀ ਇੱਟ ਵੇਖੋ ਲੱਗੀ ਹੈ, ਜਿਹੜੀ ਉਸ ਦੌਰ ਦੇ ਵਿੱਚ ਇਸ ਚੀਜ਼ ਦਾ ਸਬੂਤ ਹੈ ਕਿ ਕਿੰਨੀ ਕੁ ਪੁਰਾਣੇ ਇਹ ਚੀਜ਼ਾਂ ਪੱਕੀਆਂ ਉਸ ਦੌਰ ਦੀਆਂ ਬਣੀਆਂ ਨੇ। ਤੇ ਇਹ ਜਨਾਬ ਦੇਖੋ ਬਹੁਤ ਹੀ ਖੂਬਸੂਰਤ ਜਿਹੜੀ ਨਕਸ਼ਨਕਾਰੀ ਉਦੋਂ ਦੀ ਹੋਈ ਹੈ। अस्सलाम वालेकुम दोस्तों, मैं औरंगजेब बेग इस वेले मौजूद हाँ पिंड सियान ते तहसील हैगी दी डस्का ते जिला सियालकोट। ਇਹ ਬਿਲਕੁਲ ਨਹਿਰ ਦੇ ਕਿਨਾਰੇ, ਜਿਹੜੀ ਨਹਿਰ BRBN ਦੇ ਕਿਨਾਰੇ ਤੇ ਪਿੰਡ ਵਾਕਿਆ ਹੈ। ਤੇ ਜਿਸ ਤਰ੍ਹਾਂ ਕਿ ਸਰਦਾਰਾਂ ਨੇ ਇੰਡੀਆ 'ਚ ਜਾ ਕੇ ਤੇ 1947 ਦੀਆਂ ਜਿਹੜੀਆਂ ਯਾਦਾਂ ਸ਼ੇਅਰ ਕੀਤੀਆਂ, ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਸਿਆਣ ਪਿੰਡ ਦੇ ਸੈਯਦ ਘਰਾਣਾ ਸੀ ਆਪਣਾ ਪੀਰ ਸੈਯਦ ਕਰਮ ਅਲੀ ਸ਼ਾਹ ਸਾਹਿਬ, ਉਹਨਾਂ ਦੇ ਬੇਟੇ ਪੀਰ हैदर अली शाह साहब। उस सिख फैमिली नहीं, ये मुसलमान ਜਿਹੜੇ ਸਾਡੇ ਇੱਥੇ ਸੈਯਦ ਘਰਾਣਾ, ਇਹਨਾਂ ਨੂੰ ਜ਼ਮੀਨ ਵੀ ਦਿੱਤੀ ਬਗੈਰ, ਮਤਲਬ ਸਿਰਫ ਇਹਨਾਂ ਦਾ ਵੇਖ ਕੇ ਬੜੇ ਪਹੁੰਚੇ ਹੋਏ ਔਰ ਡਿਜ਼ਰਵ ਨੇ। ਤੇ ਇਸ ਲਈ ਅੱਜ ਕੱਲ੍ਹ ਕਿਸੇ ਨੂੰ ਕੋਈ ਚੁਆਨੀ ਨਹੀਂ ਦਿੰਦਾ। ਮੇਰੇ ਨਾਲ ਮੈਂ ਉਸ ਡੇਰੇ ਤੇ ਆਇਆ ਵਾਂ, ਉਹ ਹੁਣ ਬਜ਼ੁਰਗ ਤੇ ਅਫਕੋਰਸ ਹੈ ਨਹੀਂ ਜਿਹੜੇ ਉਸ ਦੌਰ ਦੇ ਪੁਰਾਣੇ ਬਜ਼ੁਰਗ ਸਨ, ਤੇ ਉਹਨਾਂ ਦੇ ਅੱਗੋਂ ਔਲਾਦ ਦੇ ਪਰਿਵਾਰ ਤੇ ਉਹਨਾਂ ਨਾਲ ਤੁਹਾਨੂੰ ਤਾਰਫ ਕਰਾਉਂਦੇ ਆ। अच्छा शाह जी, ਤੁਹਾਡਾ ਕੀ ਨਾਮ ਹੈ? मेरा नाम सैयद अब्बास अली शाह है, मैं सैयद असगर अली शाह साहब का बेटा हाँ। दादा जी पीर हैदर शाह सन, मैं उन्होंने ਤੇ ਤੁਸੀਂ ਸ਼ਾਹ ਜੀ? जी मेरा नाम सैयद मोहम्मद अली शाह है, तो मेरे ਜਿਹੜੇ ਵਾਲਦ ਸਨ ਸੈयद शबीर उल हसन, ਤੇ ਦਾਦਾ ਜੀ ਜਿਹੜੇ ਮੇਰੇ ਸੈयद ਸ਼ਬਾਦ ਅਲੀ ਸ਼ਾਹ ਸਕੂਲ ਟੀਚਰ ਸਨ ਉਸ ਦੌਰ 'ਚ 47 ਦੇ ਵਿੱਚ। ਆ ਜਿਹੜਾ ਉਹਨਾਂ ਜ਼ਿਕਰ ਕੀਤਾ ਹੈ। ਅੱਛਾ, ਤੁਸੀਂ ਉਹਨਾਂ ਦੇ ਅੱਗੋਂ ਹੈਗੇ? ਪਰਦਾਦੇ ਜਿਹੜੇ ਮੇਰੇ ਪੀਰ ਹੈਦਰ ਅਲੀ ਸ਼ਾਹ ਰਹੇ। ਅੱਛਾ, ਪਰਦਾਦੇ ਤੁਹਾਡੇ ਜਿਹੜੇ ਨੇ ਉਹ ਇਸੇ ਆ ਜਾਂਦੇ ਨੇ ਹੈਦਰ ਅਲੀ ਸ਼ਾਹ ਸਾਹਿਬ ਜਿਹੜੇ? ਮੇਰੇ ਪਰਦਾਦੇ ਜਿਹੜੇ ਪੀਰ ਹੈਦਰ ਅਲੀ ਸ਼ਾਹ ਰਹੇ। ਠੀਕ ਹੋ ਗਿਆ। ਅੱਛਾ, ਤੇ ਆਪਣਾ ਸ਼ਾਹ ਜੀ ਹੁਣ ਥੋੜਾ ਜਿਹਾ ਦੱਸ ਦਿਓ ਕਿ ਅਸੀਂ ਅੰਦਰ ਵੀ ਜਾਂਦੇ ਆ, ਸਾਰਾ ਕੁਝ ਵੇਖਦੇ ਆ, ਬਜ਼ੁਰਗਾਂ ਦੀ ਜਿਹੜੀਆਂ ਆਖਰੀ ਰਾਮਗਾਵਾਂ ਨੇ। ਤੇ ਵੈਸੇ ਤੁਸੀਂ ਇਹ ਦੱਸ ਦਿਓ ਕਿ ਕਿਹਦਾ ਲੱਗਦਾ ਜਦੋਂ ਬਜ਼ੁਰਗਾਂ ਦੀਆਂ ਤਾਰੀਫਾਂ ਕਰਦੇ ਨੇ, ਖਾਸ ਤੌਰ ਤੇ ਗੈਰ ਮੁਸਲਮ ਕਰਦੇ? ਜਦੋਂ ਕੋਈ ਗੈਰ ਮੁਸਲਮ ਤਾਰੀਫ ਕਰਦਾ ਕਿਸੇ ਮੁਸਲਮਾਨ ਦੀ, ਉਹਨੂੰ ਆਪਣੀਆਂ ਪੁਰਾਣੀਆਂ ਯਾਦਾਂ ਯਾਦ ਆਉਂਦੀਆਂ ਨੇ, ਫਿਰ ਉਹ ਕਰਦਾ। ਤੇ ਉਸ ਮਹਿਸੂਸ ਵੀ ਉਦੋਂ ਹੁੰਦਾ ਕਿ ਵਾਕਈ ਅਸੀਂ ਇਸ ਕਾਬਲ ਹੈ ਸਾਂ, ਉਦੋਂ ਸਾਡੇ ਬਜ਼ੁਰਗ ਇਸ ਕਾਬਲ ਸਨ ਕਿ ਉਹਨਾਂ ਦੀ ਤਾਰੀਫ ਕੀਤੀ ਜਾਏ। ਤਾਰੀਫ ਅੱਲਾਹ ਤੇ ਅੱਲਾਹ ਦੀ ਜ਼ਾਤ ਦੀ ਹੁੰਦੀ ਤੇ ਅੱਲਾਹ ਚਾਹੇ ਜਿਹਦੀ ਇੱਜ਼ਤ ਕਰਵਾਉਂਦਾ, ਜਿਹਨੂੰ ਚਾਹੇ ਜ਼ਲੀਲ ਕਰ ਦਿੰਦਾ। ਤੇ ਬਜ਼ੁਰਗਾਂ ਨੇ ਕੀ ਦੱਸਿਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕੋਈ ਬਜ਼ੁਰਗਾਂ ਨੇ ਸਾਨੂੰ ਇਹ ਦੱਸਿਆ ਕਿ 47 ਵਿੱਚ ਨਾ ਬਹੁਤ ਅੱਛੀ ਫੈਮਿਲੀ ਜਿਹੜੀ ਨਾ ਸਿੱਖ ਬੁਲਾਰੀ ਜਿਹੜੀ ਨਾ, ਆਹੋ ਬਹੁਤ ਅੱਛੀ, ਇੱਕ ਦੂਜੇ ਨਾਲ ਅੱਛੇ ਤਰੀਕੇ ਨਾਲ ਰਹਿੰਦੇ, ਪਿਆਰ ਮੁਹੱਬਤ ਨਾਲ। ਤੇ ਅੱਜ ਵੀ ਸਾਡੇ ਜਿਹੜੇ ਵੱਡੇ ਬਜ਼ੁਰਗ ਸਨ ਸਾਡੇ ਦੱਸਦੇ ਰਹੇ, ਮੇਰੇ ਵਾਲਦ ਦੱਸਦੇ ਰਹੇ ਨੇ ਜਾਂ ਵਾਲਦਾ ਵੀ ਜ਼ਿਕਰ ਕਰਨਾ ਕਿ ਇੱਥੇ ਸਿੱਖ ਬਰਾਦਰੀ ਸੀ ਤੇ ਬੜੇ ਅੱਛੇ। ਬਿਲਕੁਲ ਸਹੀ ਹੈ, ਵਾਹ ਜੀ ਵਾਹ। ਅੱਜ ਅਸੀਂ ਯਾਦ ਕਰਨੇ ਉਹਨਾਂ ਨੂੰ, ਹਾਂ ਜੋ ਵੀ ਤੁਹਾਨੂੰ ਕਰਦੇ ਨੇ, ਕੋਈ ਸ਼ਾਇਦ। ਅੱਛਾ ਸ਼ਾਹ ਜੀ, ਮੈਨੂੰ ਥੋੜਾ ਜਿਹਾ ਮੁਖਤਸਰ ਇਹ ਦੱਸੋ ਕਿ ਤੁਹਾਡੇ ਜਿਹੜੇ ਵੱਡੇ ਸਨ, ਮਤਲਬ ਜਦੋਂ ਪਾਕਿਸਤਾਨ ਤੋਂ ਪਹਿਲਾਂ, ਤੇ ਉਦੋਂ ਸਰਦਾਰਾਂ ਨੇ ਦੱਸਿਆ ਕਿ ਉਹ ਜਿਹੜੇ ਦਿਮਾਗੀ ਥੋੜੇ ਮਰੀਜ਼ ਹੋ ਜਾਂਦੇ ਸਨ, ਉਹਨਾਂ ਦਾ ਇਲਾਜ ਕਰਦੇ ਹੁੰਦੇ ਨੇ? ਮੇਰੇ ਵਾਲ ਸਾਹਿਬ ਵੀ ਇਲਾਜ ਕਰਦੇ ਨੇ ਤੇ ਕਰਦੇ ਸਨ, ਹੁਣ ਤਾਂ ਫੌਤ ਹੋ ਗਏ ਨੇ, ਅੱਲਾਹ ਪਾਕ ਜੰਨਤ ਉਹਨਾਂ ਨੂੰ ਨਸੀਬ ਕਰੇ। ਦਾਦਾ ਜੀ ਵੀ ਕਰਦੇ ਸਨ। ਮੇਰੇ ਵਾਲਦ ਸਾਹਿਬ ਕੋ ਅੱਜ ਵੀ ਜਿਹੜਾ ਰਿਕਾਰਡ ਉਹਨਾਂ ਦਾ ਪਾਗਲਪਨ ਠੀਕ ਹੋਣ ਦਾ ਮੌਜੂਦ ਹੈ। 52,000 ਦਿਮਾਗੀ ਮਰੀਜ਼ ਜਿਹੜਾ
ਉਹ ਸਿਹਤਯਾਬ ਹੋਇਆ ਤੇ ਅੱਲਾ ਨੇ ਕਰਮ ਕੀਤਾ ਤੇ ਉਹ ਠੀਕ ਹੋਏ ਨੇ। ਤੇ ਉਹਨਾਂ ਦਾ ਰਿਕਾਰਡ ਸਾਡੇ ਕੋਲ ਅੱਜ ਵੀ ਕੋਈ ਆਦਮੀ ਚੈੱਕ ਕਰਨਾ ਚਾਹੇ ਤੇ ਅਸੀਂ ਉਹਨੂੰ ਰਿਕਾਰਡ ਵਿਖਾ ਸਕਨੇ ਹਾਂ ਆਪਣੇ ਵਾਲਦ ਸਾਹਿਬ ਦਾ। ਉਸ ਤੋਂ ਬਾਅਦ ਮੇਰਾ ਛੋਟਾ ਭਾਈ ਕਰ ਰਿਹਾ, ਅਲਹਮਦੁਲਿਲਾ ਉਹ ਸਾਰਾ ਰਿਕਾਰਡ ਅਸੀਂ ਉਸੇ ਤਰ੍ਹਾਂ ਉਸ ਹੱਦ ਤੱਕ ਲਿਖਨੇ ਹਾਂ ਕਿ ਜਿਸ ਤੱਕ ਹੱਦ ਤੱਕ ਉਹਦੇ ਵਾਰਸ ਆ ਕੇ ਸਾਨੂੰ ਲਿਖ ਕੇ ਸਾਈਨ ਕਰਕੇ ਨਾ ਦੇਣ ਕਿ ਸਾਡਾ ਮਰੀਜ਼ ਸਿਹਤਯਾਬ ਹੈ। ਅਸੀਂ ਉਹ ਮੁਕੰਮਲ ਰਿਕਾਰਡ ਉਹਦਾ ਲਿਖਨੇ ਹਾਂ, ਜਿੱਥੋਂ ਉਹ ਦਵਾ ਖਾਧੀ ਹੈ, ਜਿੰਨੀ ਦੇਰ ਖਾਧੀ ਹੈ, ਕਿੰਨੀ ਉਹਨੇ ਸਾਡੇ ਕੋਲ ਖਾਧੀ ਹੈ, ਅਸੀਂ ਉਹ ਸਾਰਾ ਲਿਖਨੇ ਹਾਂ। ਤੇ ਉਹ ਹੱਤਾ ਕਿ ਜੇ ਮਰੀਜ਼ ਉਹ ਪੜ੍ਹਿਆ ਲਿਖਿਆ ਤਾਂ ਆਪਣੇ ਸਾਈਨ ਕਰੇਗਾ, ਨਹੀਂ ਤਾਂ ਆਪਣਾ ਅੰਗੂਠਾ ਲਾਏਗਾ। ਰਜਿਸਟਰ ਸਾਡੇ ਕੋਲ ਹੈ। ਕੋਈ ਡਾਕਟਰ ਜ਼ਬਾਨੀ ਕਲਾਮੀ ਗੱਲਾਂ ਨਹੀਂ, ਜ਼ਬਾਨੀ ਨਹੀਂ, ਕੋਈ ਡਾਕਟਰ, ਕੋਈ ਹਕੀਮ, ਕੋਈ ਪੀਰ ਦੁਨੀਆ ਤੇ ਆ ਕੇ ਸਾਡੇ ਕੋਲ ਰਿਕਾਰਡ ਚੈੱਕ ਕਰ ਸਕਦਾ ਕਿ ਪੀਰ ਅਸਗਰ ਸ਼ਾਹ ਨੇ 52,000 ਦਿਮਾਗੀ ਮਰੀਜ਼ ਦਾ ਇਲਾਜ ਕੀਤਾ ਆਪਣੀ ਜ਼ਿੰਦਗੀ ਵਿੱਚ। ਅੱਛਾ, ਮੈਨੂੰ ਨਾ ਸਰਦਾਰਾਂ ਨੇ ਇੱਕ ਵੀਡੀਓ ਚਾੜੀ ਸੀ, ਉਹਦੇ 'ਚ ਉਹਨਾਂ ਜ਼ਿਕਰ ਕੀਤਾ ਸੀ, ਉਹ ਖੈਰ ਉਹਨਾਂ ਕਿਹਾ ਕਿ ਜਦੋਂ ਪਾਕਿਸਤਾਨ ਤੋਂ ਪਹਿਲਾਂ ਹੀ ਉਹ ਜ਼ੈਲਦਾਰਾਂ ਦਾ ਮੁੰਡਾ ਹੋ ਗਿਆ ਸੀ ਪਾਗਲ ਨਾ ਇੱਧਰ ਕਾਲੀ ਸੂਬੇ ਵਾਲੀ ਸਾਈਡ ਤੇ ਉਹ ਫਿਰ ਖੁੱਲ ਗਿਆ ਤੇ ਉਹ ਬੜਾ ਸਾਰਾ ਨੁਕਸਾਨ ਪਹੁੰਚਾਉਣ ਲੱਗਾ। ਫਿਰ ਸਿੱਖਾਂ ਦੇ ਕਿਸੇ ਬੰਦੇ ਨੇ ਜਿਹਨਾਂ ਨੂੰ ਮਾਰ ਦਿੱਤਾ। ਇਸੇ ਤਰ੍ਹਾਂ ਗੱਲ ਅਸੀਂ ਵੀ ਸੁਣੀ ਆ ਸਾਰੀ ਬਾਤ, ਇਹ ਵੀ ਸੁਣੀ ਹੈ ਅਸਾਂ ਕਿ ਇਸੇ ਤਰ੍ਹਾਂ ਹੀ ਉਹ ਵਾਕਿਆ ਹੋਇਆ ਕਿ ਉਦੋਂ ਜਵਾਨ ਬੜੇ ਹੁੰਦੇ ਸਨ ਲੋਕ, ਅਕਸਰ ਜਵਾਨ ਹੁੰਦੇ ਸਨ ਤੇ ਅਖਲਾਕ ਵਾਲੇ ਵੀ ਜਿਹੜੇ ਸਿੱਖ ਬੜੇ ਗੈਰਤਮੰਦ ਵੀ ਸਨ। ਘੋੜੀ ਤੇ ਨੰਗਾ ਨਹੀਂ ਦਿੰਦੇ ਗਲੀਆਂ 'ਚ ਕਿਸੇ ਨੂੰ। ਬਹੁਤ ਜ਼ਿਆਦਾ ਅੱਛੇ ਲੋਕ ਸਨ। ਉਹ ਜਿਹੜੇ ਘਟੀਆ ਕਿਸਮ ਦੇ ਮੁਸਲਮਾਨ ਸਨ ਉਹ ਇਹਨਾਂ ਤੋਂ ਨਫ਼ਰਤ ਕਰਦੇ ਸਨ। ਜਿਹੜੇ ਅੱਛੇ ਮੁਸਲਮਾਨ ਨੇ ਅੱਜ ਵੀ ਕਿਸੇ ਦੂਸਰੇ ਤੋਂ ਨਫ਼ਰਤ, ਭਰਾਵਾਂ ਵਾਲਾ ਹਿਸਾਬ ਸੀ, ਭਰਾਵਾਂ ਵਾਂਗੂ ਚੱਲਦੇ ਰਹੇ। ਸ਼ਾਦੀਆਂ ਤੇ ਵਿਆਹਾਂ ਤੇ ਖੁਸ਼ੀ 'ਚ ਗਮੀ 'ਚ ਹਰ ਚੀਜ਼ ਤੇ ਇੱਕ ਦੂਜੇ ਦੇ ਨਾਲ ਬਰਾਬਰ ਚੱਲਦੇ ਸਨ। ਸਿੱਖ ਜਿਹੜੇ ਨੇ ਮੁਸਲਮਾਨਾਂ ਵੱਲ ਜਾਂਦੇ ਸਨ, ਮੁਸਲਮਾਨ ਸਿੱਖਾਂ ਵੱਲ ਜਾਂਦੇ ਸਨ। ਇਕੱਠੇ ਕਾਰੋਬਾਰ ਇਹਨਾਂ ਦੇ ਜ਼ਿਮੀਦਾਰ ਹੀ ਸਨ, ਇਹ ਕਰਦੇ ਸਨ ਉਦੋਂ। ਤੇ ਉਹ ਕੀ ਵਾਕਿਆ ਕੀ ਦੱਸਦੇ ਨੇ ਬਜ਼ੁਰਗ ਜਿਹੜਾ ਹੋਇਆ ਸੀ? ਉਹ ਜਿਹੜਾ ਉਹ ਖੁੱਲ ਗਿਆ ਸੀ ਇੱਕ ਬੰਦਾ ਜਿਹੜਾ ਪਾਗਲ ਸੀ ਵਿਚਾਰਾ, ਉਹ ਅਸਾਂ ਵੀ ਸੁਣਿਆ ਕਿ ਪਾਗਲ ਸੀ, ਉਹ ਖੁੱਲ ਗਿਆ ਸੀ ਤੇ ਖੁੱਲ ਕੇ ਉਹ ਨਸਿਆ ਖੂਹ ਵੱਲ ਨੂੰ। ਪਾਗਲ ਹੁੰਦੇ ਤੇ ਬੜੇ ਤਗੜੇ ਨੇ ਤੇ ਇਹਨਾਂ ਵਿੱਚ ਜੋਸ਼ ਬੜਾ ਹੁੰਦਾ ਹੈ ਕਿਉਂਕਿ ਇਹ ਤੇ ਅਸੀਂ ਹੁਣ ਸ਼ੁਰੂ ਤੋਂ ਲਾ ਕੇ ਆਪਣਾ ਨਸਲ ਪੇ ਵੇਨੇ ਆ ਪਾਗਲ ਜਿਹੜੇ ਨੇ ਕਿ ਇਹਨਾਂ ਵਿੱਚ ਕਿੰਨਾ ਜੋਸ਼ ਹੁੰਦਾ। ਆਮ ਆਦਮੀ ਨਾਲ ਇਹਨਾਂ 'ਚ ਤਾਕਤ ਜ਼ਿਆਦਾ ਹੋ ਜਾਂਦੀ ਹੈ ਜਦੋਂ ਇਹ ਪਾਗਲਪਨ ਦੀ ਹੱਦ ਵਿੱਚ ਹੁੰਦੇ ਨੇ। ਸਹੀ ਕਹਿ ਰਹੇ। ਤੇ ਉਹ ਫਿਰ ਸਾਡੇ ਬਜ਼ੁਰਗਾਂ ਨੂੰ ਤਜਰਬੇ ਸਨ ਇਹਨਾਂ ਦੇ, ਇਹਨਾਂ ਨੂੰ ਫੜਨਾ ਕਿਸ ਤਰ੍ਹਾਂ, 2 ਬੰਦੇ ਲਾ ਕੇ ਫੜਨਾ, 4 ਨੇ ਫੜਨਾ, ਫੜ ਕੇ ਸੰਗਲ ਪੈਰਾਂ ਪਾ ਦੇਣਾ, ਬੰਨ੍ਹ ਦੇਣਾ, ਫਿਰ ਦਵਾਈ ਦਾਰੂ ਦੇਣਾ। ਇਹ ਸਾਰੇ ਸਾਡੇ ਇਹਨਾਂ ਬਜ਼ੁਰਗਾਂ ਨੂੰ ਤਜਰਬੇ ਸਨ ਕਿ 300 ਸਾਲ ਤੋਂ ਇਹ ਕੰਮ ਚੱਲ ਰਿਹਾ ਸਵੇਰੇ ਤੇ ਇਨਸ਼ਾਅੱਲਾ ਉਮੀਦ ਹੈ ਅੱਲਾ ਦੇ ਘਰ ਦੀ ਇਸੇ ਤਰ੍ਹਾਂ ਹੀ ਅੱਗੋਂ ਵੀ ਚੱਲਦਾ ਰਹੇਗਾ ਇਨਸ਼ਾਅੱਲਾ। ਤੇ ਅਸੀਂ ਖਿਦਮਤ ਕਰਨੇ ਆ ਲੋਕਾਂ ਦੀ ਤੇ ਲੋਕ ਆਉਂਦੇ ਨੇ ਸਾਡੇ ਕੋਲ। ਤੇ ਉਹ ਫਿਰ ਨਾ ਫੜਿਆ ਗਿਆ ਪਾਗਲ? ਨਹੀਂ ਜੀ, ਫੜ ਕੇ ਬੰਨ ਲੈਂਦੇ ਸਨ ਸਾਡੇ ਬਜ਼ੁਰਗ। 2-4 ਨੁਕਸਾਨ ਨਾ ਕਰੇ ਤੇ ਫੜ ਕੇ ਉਹਨੂੰ ਬੰਨ ਲੈਣਾ, ਫਿਰ ਉਹਦੇ ਵਾਰਸਾਂ ਨੂੰ ਦੱਸਣਾ ਕਿ ਅਸੀਂ ਫੜ ਕੇ ਬੰਨ ਲਿਆ। ਤੇ ਵਾਰਸ ਵੀ ਖੁਸ਼ ਹੁੰਦੇ ਹਨ ਕਿ ਚਲੋ ਸ਼ਾਹ ਹੀ ਸਾਡੇ ਬੱਚੇ ਦਾ ਇਲਾਜ ਕਰਦੇ ਨੇ ਪਏ, ਸਾਡੇ ਭਾਈ ਦਾ ਕਰਦੇ ਨੇ ਪਏ, ਜਿਹੜਾ ਕੋਈ ਮਰੀਜ਼ ਜਿਸ ਤਰ੍ਹਾਂ ਵੀ ਹੋਵੇ ਕਿਸੇ ਦਾ। ਉਹ ਅੱਛਾ ਲੋ ਜੀ, ਆਪਣਾ ਬਜ਼ੁਰਗ ਸਾਨੂੰ ਸ਼ਾਹ ਜੀ ਦੱਸਦੇ ਨੇ ਕਿ ਇਹਦੇ ਉੱਤੇ ਜਿਹੜਾ ਨਾ ਬੜਾ ਵੱਡਾ ਗੁੰਬਦ ਹੁੰਦਾ ਸੀ ਜਿਹੜਾ ਨਾਲ ਦੇ ਸਾਰੇ ਪਿੰਡਾਂ ਤੋਂ ਨਜ਼ਰ ਆਉਂਦਾ ਹੁੰਦਾ ਸੀ। ਕਿਉਂ ਸ਼ਾਹ ਜੀ, ਇਸ ਤਰ੍ਹਾਂ ਗੱਲ ਨਾ? ਪਾਕਿਸਤਾਨ ਦਾ ਵੱਡਾ ਗੁੰਬਦ ਸੀ। ਓਏ ਹੋਏ, ਏਸ਼ੀਆ ਦਾ ਸਭ ਤੋਂ ਵੱਡਾ ਗੁੰਬਦ ਜਿਹੜਾ ਹੈ ਏਸ਼ੀਆ ਦਾ ਸਿਆਣ ਸ਼ਰੀਫ ਦਾ ਸੀ, ਏਸ਼ੀਆ ਪੂਰੇ ਦਾ। ਤੇ ਬਣਿਆ ਕਿਦੋਂ ਦਾ ਸੀ ਇਹ? ਬਣਿਆ 35 ਸਾਲ ਪਹਿਲਾਂ ਤੋਂ ਬਣਿਆ। 35 ਸਾਲ ਪਹਿਲਾਂ ਬਣਿਆ। ਤੇ ਜਦੋਂ 2005 ਵਿੱਚ ਜ਼ਲਜ਼ਲਾ ਆਇਆ ਤੇ ਉਦੋਂ ਇਹ ਥੋੜਾ ਡੈਮੇਜ ਹੋਇਆ ਤੇ ਉਸ ਤੋਂ ਬਾਅਦ ਇਹਦੀ ਰਿਪੇਅਰ ਕੀਤੀ ਗਈ ਹੈ 2-3 ਦਫਾ। ਲੇਕਿਨ ਉਹ ਝੱਲ ਸੀ, ਕੰਟਰੋਲ ਨਹੀਂ ਹੋ ਸਕਿਆ, ਸੀ ਨਾ, ਬੜੀ ਹਾਈਟ ਬੜੀ ਸੀ ਤੇ ਉਹ ਕੰਟਰੋਲ ਨਾ ਹੋਣ ਦੀ ਵਜ੍ਹਾ ਨਾਲ ਫਿਰ ਸ਼ਹੀਦ ਹੋ ਗਿਆ ਖੁਦ ਹੀ। ਆਨੇ ਮੈਂ ਵੇਖਿਆ ਕਿ ਤਸਵੀਰ ਦੇ ਵਿੱਚ ਨਾ ਤੇ ਉਹ ਗੁੰਬਦ ਬੜਾ ਮਹਿੰਗਾ ਗੁੰਬਦ ਪਤਾ ਨਜ਼ਰ ਨਹੀਂ ਆ ਰਿਹਾ। ਫਿਰ ਸਭ ਤੋਂ ਮੇਨ ਇੱਕ ਚੀਜ਼ ਇਸ ਸਾਨੂੰ ਇਹਨਾਂ ਬਜ਼ੁਰਗਾਂ ਦੀ ਤਫੈਲ ਜਿਹੜੀ ਅਸੀਂ ਬੱਚੇ ਆ, ਇਹ ਮਗਰਬ ਤੇ ਇਸ਼ਾ ਦੇ ਦਰਮਿਆਨ ਵਿੱਚ ਇਹ ਸ਼ਹੀਦ ਹੋਇਆ ਗੁੰਬਦ। ਓਹ ਵਾਹ ਜੀ ਵਾਹ। ਉਸ ਟਾਈਮ ਕੋਈ ਬੰਦਾ ਇੱਥੇ ਨਾ ਨਮਾਜ਼ ਪੜ੍ਹਦਾ ਸੀ ਨਾ ਕੋਈ ਦੁਆ ਪਿਆ ਮੰਗਦਾ ਸੀ। ਅੱਲਾ ਨੇ ਕੈਸਾ ਬਚਾਇਆ ਸਾਰਾ। ਅਕਸਰ ਜੁਮੇਰਾਤ ਦੀ ਦਿਨ ਸੀ, ਰਸ਼ ਹੁੰਦਾ ਤੇ ਅਕਸਰ ਲੋਕ ਉਸ ਟਾਈਮ ਦੁਆ ਖੈਰ, ਕੋਈ ਦੀਵਾ, ਕੋਈ ਬੱਤੀ, ਕੋਈ ਜੁਮੇਰਾਤ ਨੂੰ ਲੋਕੀ ਆਉਂਦੇ ਨੇ, ਕੋਈ ਅਗਰਬੱਤੀਆਂ ਬਾਲਦੇ ਲੋਕ, ਦੁਆ ਮੰਗ। ਉਸ ਟਾਈਮ ਫਿਰ ਕੋਈ ਚੀਜ਼ ਇੱਥੇ ਨਹੀਂ ਸੀ ਤੇ ਸਾਨੂੰ ਸਾਰੇ ਅਹਿਲੇ ਖਾਨਾ ਨੂੰ ਅੱਲਾਹ ਪਾਕ ਨੇ ਇਹਨਾਂ ਬਜ਼ੁਰਗਾਂ ਦੀ ਤਫੈਲ ਬਿਲਕੁਲ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਣ ਦਿੱਤੀ ਤੇ ਸ਼ਹੀਦ ਹੋ ਗਏ। ਓਏ ਹੋਏ ਵਾਹ। ਆ ਦੇਖੋ ਜੀ, ਆ ਸਾਰਾ ਛੱਤ ਖਾਲੀ ਹੈ ਤੇ ਇਹ ਸੀ ਬਹੁਤ ਵੱਡਾ, ਜਿਸ ਤਰ੍ਹਾਂ ਦੱਸਦੇ ਨੇ ਏਸ਼ੀਆ ਦਾ ਸਭ ਤੋਂ ਵੱਡਾ ਦਰਬਾਰ। ਤੇ ਜਿਹੜਾ ਤਾਰਕ ਅਜ਼ੀਜ਼ ਦੇ ਸ਼ੋਅ ਵਿੱਚ ਵੀ ਇਹਦੇ ਸਵਾਲ ਕੀਤਾ ਗਿਆ ਸੀ ਕਿ ਸਭ ਤੋਂ ਵੱਡਾ ਗੁੰਬਦ ਜਿਹੜਾ ਉਹ ਦੱਸੋ ਕਿਹੜਾ, ਉਹ ਇਸ ਜਗ੍ਹਾ ਦਾ ਨਾਮ ਆਇਆ ਸੀ। ਕੀ ਬਾਤ ਹੈ। ਅੱਛਾ ਜੀ, ਇਹ ਉਹੀ ਪੁਰਾਣੀ ਜਿਹੜੀ ਪੁਰਾਣੀਆਂ ਚੀਜ਼ਾਂ ਉਸੇ ਤਰ੍ਹਾਂ। ਲੋ ਜੀ, ਇਹ ਵੇਖੋ, ਇਹ ਮੈਨੂੰ ਵੇਖ ਕੇ ਇੱਕ ਬੜੀ ਹੋਈ ਹੈ ਹੈਰਾਨੀ ਕਿ ਛੋਟੀ ਇੱਟ ਵੇਖੋ ਲੱਗੀ ਹੈ, ਜਿਹੜੀ ਉਸ ਦੌਰ ਦੇ ਵਿੱਚ ਇਸ ਚੀਜ਼ ਦਾ ਸਬੂਤ ਹੈ ਕਿ ਕਿੰਨੀ ਕੁ ਪੁਰਾਣੇ ਇਹ ਚੀਜ਼ਾਂ ਪੱਕੀਆਂ ਉਸ ਦੌਰ ਦੀਆਂ ਬਣੀਆਂ ਨੇ। ਤੇ ਇਹ ਜਨਾਬ ਦੇਖੋ, ਬਹੁਤ ਹੀ ਖੂਬਸੂਰਤ ਜਿਹੜੀ ਨਕਸ਼ਨਕਾਰੀ ਉਦੋਂ ਦੀ ਹੋਈ ਹੈ। ਇਹ ਇਸ ਚੀਜ਼ ਦਾ ਸਬੂਤ ਹੈਗਾ ਬਜ਼ੁਰਗਾਂ ਦੀ ਜਿਹੜੇ ਇੱਥੇ ਡੇਰਾ ਲਾਇਆ ਹੈ ਔਰ ਪੁਰਾਣਾ ਇੱਥੇ ਆਬਾਦ ਕੀਤਾ ਹੈ। ਇਹ ਦੇਖੋ ਛੋਟੀ ਇੱਟ ਜਿਹੜੀ ਸ਼ਾਹੀ ਕਿਲਿਆਂ 'ਚ ਲੱਗਦੀ ਹੁੰਦੀ ਸੀ ਜਾਂ ਉਸ ਦੌਰ ਦੀਆਂ ਪੁਰਾਣੀਆਂ ਬਿਲਡਿੰਗਾਂ ਉਹਨਾਂ ਦੇ 'ਚ। ਤੇ ਇਹ ਤੁਹਾਨੂੰ ਸਾਰਾ ਹੁਣ ਜਿਹੜਾ ਨਾ
ਇਹ ਬਜ਼ੁਰਗਾਂ ਦੇ ਜਿਹੜੀਆਂ ਆਖਰੀ ਆਰਾਮਗਾਹਾਂ ਨੇ ਉਹ ਵੀ ਜਿਹੜਾ ਨਾ ਅੱਛਾ ਸ਼ਾਹ ਜੀ ਇਹ ਸਾਡੇ ਬਜ਼ੁਰਗਾਂ ਦਾ ਪੀਰ ਸੈਯਦ ਮੁਹੰਮਦ ਹੈਦਰ ਸ਼ਾਹ ਸਾਹਿਬ, ਇਹ ਉਹਨਾਂ ਦਾ ਘਰ ਹੈ। ਵਾਹ ਜੀ ਵਾਹ। ਇਹ ਜਨਾਬ ਤੁਹਾਨੂੰ ਕੋਲੋਂ ਕਰਕੇ ਵਿਖਾਲਣਾ ਤਾਂ ਕਿ ਤੁਸੀਂ ਪੜ੍ਹ ਲਓ ਤੋਂ ਕਿ ਜੇ ਜਨਾਬ ਪੀਰ ਸੈਯਦ ਮੁਹੰਮਦ ਹੈਦਰ ਸ਼ਾਹ ਸਾਹਿਬ, ਕਿਆ ਬਾਤ ਹੈ ਜੀ। ਇਹਨਾਂ ਦਾ ਤਰੀਕ ਵਸਾਲ ਲਿਖਿਆ ਜੀ 29 ਜਨਵਰੀ 1960 ਜੀ। ਕਿਆ ਬਾਤ ਹੈ। ਤੇ ਇਹ ਜੀ ਉਹਨਾਂ ਦੀ ਆਰਾਮਗਾਹ ਹੈ, ਇੱਥੇ ਆਰਾਮ ਫਰਮਾ ਰਹੇ ਨੇ। ਅੱਛਾ ਜੀ ਠੀਕ ਹੋ ਗਿਆ। ਤੇ ਇਹ ਜਿਹੜੇ ਨੇ ਜੀ ਇਹ ਸਾਡੇ ਤਾਇਆ ਜੀ ਨੇ, ਅੱਛਾ ਪੀਰ ਸੈਯਦ ਮਹਿਮੂਦ ਅਲੀ ਸ਼ਾਹ ਸਾਹਿਬ। ਮਹਿਮੂਦ ਅਲੀ ਸ਼ਾਹ ਸਾਹਿਬ ਜੀ ਠੀਕ ਹੋ ਗਿਆ। ਇਹ ਉਹਨਾਂ ਦਾ ਬੇਟਾ ਸਾਡੇ ਕਜ਼ਨ ਨੇ ਅੱਛਾ ਇਹ ਤਾਇਆ ਜੀ ਦਾ ਬੇਟਾ ਹੈਗਾ ਜੀ, ਸੁਲਤਾਨ ਸੈਫ ਅਲੀ ਸ਼ਾਹ ਸਾਹਿਬ। ਸੁਲਤਾਨ ਸੈਫ ਅਲੀ ਸ਼ਾਹ ਸਾਹਿਬ। ਇਹ ਸਾਡੀ ਦਾਦਾ ਜੀ, ਦਾਦੀ ਹੈ ਸਾਡੀ ਦਾਦੀ। ਅੱਛਾ ਇਹ ਦਾਦੀ ਸਾਹਿਬਾਂ ਨੇ। ਅੱਛਾ ਯਾਨੀ ਕਿ ਸੈਯਦ ਹੈਦਰ ਅਲੀ ਸ਼ਾਹ ਸਾਹਿਬ ਦੀ ਵਾਈਫ ਸਾਹਿਬ ਇਹ ਨੇ ਉਹਨਾਂ ਦੀ। ਅੱਛਾ ਇਹ ਸ਼ਾਹਰੀ ਤੇ 1960 ਚ ਫੌਤ ਹੋਏ ਨਾ, ਤੇ ਇਹ ਬਾਅਦ ਚ ਫੌਤ ਹੋਏ ਨੇ, ਇਹ ਬਾਅਦ ਵਿੱਚ ਫੌਤ ਹੈ। ਠੀਕ ਹੈ। ਉਂਝ ਮਤਲਬ ਮਾਸ਼ਾਅੱਲਾ ਹੋਸ਼-ਓ-ਹਵਾਸ ਕਾਇਮ ਬਿਲਕੁਲ ਹੋਸ਼-ਓ-ਹਵਾਸ ਕਾਇਮ, ਹਰ ਚੀਜ਼। ਵਾਹ ਜੀ ਵਾਹ। ਨਮਾਜ਼ ਰੋਜ਼ਾ ਹਰ ਚੀਜ਼ ਪਾਬੰਦ ਸਨ ਮਾਸ਼ਾਅੱਲਾ। ਕੀ ਬਾਤ ਹੈ ਜੀ, ਜ਼ਬਰਦਸਤ। ਤੇ ਸ਼ਾਹ ਜੀ ਇਹ ਜਿਹੜੀ ਬਿਲਡਿੰਗ ਬਣੀ ਹੈ, ਇਹ ਜਿਹੜੀ ਇਹ ਚਾਰ ਪੁਰਾਣੀ ਬਿਲਡਿੰਗ ਹੈ, ਇਹ ਪੁਰਾਣੀ ਹੈ। ਆ ਨਹੀਂ ਉਹ ਮੈਂ ਵੇਖਿਆ ਨਾ ਇਹਦੇ ਛੋਟੀਆਂ ਇੱਟਾਂ ਲੱਗੀਆਂ ਨੇ, ਤੇ ਇਹਦੇ ਬੈਕ ਸਾਈਡ ਤੇ ਕੀ ਹੈਗਾ? ਇਹ ਵੀ ਇਹਨਾਂ ਦੇ ਬਜ਼ੁਰਗ ਅੱਗੇ ਅੰਦਰ ਨੇ। ਵਾਹ ਜੀ ਵਾਹ। ਅੱਛਾ 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 ਇਸ ਤੋਂ ਅੱਗੇ ਵੀ ਵਾਹ ਤੁਸੀਂ ਤੇ ਜਨਾਬ ਬੜਾ ਇਸ ਲੋ ਜੀ ਅਸੀਂ ਹੁਣ ਇਸ ਜਗ੍ਹਾ ਤੇ 300 ਸਾਲ ਤੋਂ ਬਾਅਦ ਆ। 300 ਸਾਲ। ਵਾਹ ਜੀ ਵਾਹ। ਕੀ ਇਸ ਜਗ੍ਹਾ ਤੇ ਅਸੀਂ ਆਬਾਦ ਹਾਂ ਤੇ ਇਹਨਾਂ ਬਜ਼ੁਰਗਾਂ ਦੀ ਤਫੈਲ ਅਸੀਂ ਆਬਾਦ ਹਾਂ ਤੇ ਬਾਇਜ਼ਤ ਵਕਤ ਗੁਜ਼ਾਰ ਰਹੇ ਹਾਂ। ਕੀ ਬਾਤ ਹੈ ਜੀ। ਅੱਛਾ ਤੇ ਇਹ ਜਨਾਬ ਬਜ਼ੁਰਗ ਹੋ ਗਏ ਇਹ ਪੀਰ ਕਰਮ ਅਲੀ ਸ਼ਾਹ ਸਾਹਿਬ, ਪੀਰ ਕਰਮ ਅਲੀ ਸ਼ਾਹ ਸਾਹਿਬ ਜਨਾਬ, ਸਾਡੇ ਵੱਡੇ ਬਜ਼ੁਰਗ ਜਿਹੜੇ ਨੇ। ਇਹ ਸੈਯਦ ਹੈਦਰ ਅਲੀ ਸ਼ਾਹ ਸਾਹਿਬ ਦੇ ਵਾਲਿਦ ਸਾਹਿਬ ਜੀ। ਠੀਕ ਹੋ ਗਿਆ। ਇੱਥੇ ਇਹ ਹੀ ਆਏ ਨੇ ਪਹਿਲਾਂ ਇੱਥੇ। ਅੱਛਾ ਇਹ ਆਪਣਾ ਕਰਮ ਅਲੀ ਸ਼ਾਹ ਸਾਹਿਬ ਜਿਹੜੇ ਨੇ ਇਹਨਾਂ ਹੀ ਸਿਆਣ ਚ ਇਹਨਾਂ ਆਬਾਦ ਕੀਤਾ ਆ ਕੇ। ਅੱਛਾ 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 ਇਸ ਸਹੀ। ਤੋਂ ਪਹਿਲਾਂ ਕੋਈ ਚੀਜ਼ ਨਹੀਂ ਸੀ। ਤੇ ਜਿਹੜੀ ਉਹ ਸਰਦਾਰ ਕਹਿੰਦੇ ਜਗ੍ਹਾ ਦੇ 10 ਕਿੱਲੇ ਉਹ ਇਹਨਾਂ ਨੂੰ ਇਹ ਆਏ ਸਨ? ਇਹਨਾਂ ਨੂੰ ਹੀ ਮਿਲੀ ਸੀ। ਵਾਹ ਜੀ। ਅੱਛਾ ਉਦੋਂ ਕਰਮ ਅਲੀ ਸ਼ਾਹ ਸਾਹਿਬ ਸਨ ਜੀ, ਇਹ ਉਦੋਂ ਇਹ ਆਏ ਸਨ ਇੱਥੇ। ਠੀਕ ਹੋ ਗਿਆ। ਕੋਈ ਜਾਣ ਪਛਾਣ ਨਹੀਂ ਸੀ ਇਹਨਾਂ ਦੀ ਉਹਨਾਂ ਨਾਲ। ਇਹ ਅੱਲਾਹ ਪਾਕ ਵੱਲੋਂ ਇੱਕ ਅਤੀਆ ਉਹਨਾਂ ਨੂੰ ਮਿਲ ਗਿਆ। ਇਹ ਪਿੰਡ ਕਿਹੜਾ ਪਿੰਡ ਸੀ ਜਿਹੜਾ ਤੁਸੀਂ ਦੱਸ ਰਹੇ ਸੀ? ਨੱਥੂ ਕੀ। ਨੱਥੂ ਕੀ ਤੋਂ ਇੱਥੇ ਆਏ? ਨੱਥੂ ਕਿਆਂ ਤੋਂ ਇੱਥੇ ਆਏ ਸਨ, ਪਿੱਛੋਂ ਇਹ ਕਾਲੂ ਵਾਲੀ ਸੈਦਾਂ ਤੋਂ ਆਏ ਸਨ। ਵਾਹ ਜੀ ਵਾਹ। ਕਾਲੂ ਵਾਲੀ ਸੈਦਾ ਕਿਲਾ ਸੋਭਾ ਸਿੰਘ ਦੇ ਕਿਲਾ ਕੋਲ, ਸੋਭਾ ਸਿੰਘ ਦੇ ਕੋਲ। ਉਥੋਂ ਨੱਥੂ ਕਿਆ ਤੋਂ ਗਏ? ਨੱਥੂ ਕੀ, ਉੱਥੋਂ ਨੱਥੂ ਕੀ ਆਏ ਸਨ। ਹਾਂਜੀ ਤੇ ਫਿਰ ਉਥੋਂ ਜਿਹੜਾ ਨਾ ਨੱਥੂ ਇਹ ਕਿਆਂ ਤੋਂ ਫਿਰ ਇੱਥੇ ਸਿਆਣ ਵਿੱਚ ਸਿਆਣ ਵਿੱਚ ਆਏ ਇਹ ਆਪਣਾ ਸ਼ਾਹਰੀ ਵੱਡੇ ਕਰਮ ਅਲੀ ਸ਼ਾਹ ਸਾਹਿਬ। ਹਾਂਜੀ। ਤੇ ਇਹ ਫਿਰ ਆ ਕੇ ਤੇ ਇਹਨਾਂ ਨੂੰ ਕੋਈ ਵਾਕਫ ਸਨ ਸਿੱਖ ਕਿ ਨਹੀਂ? ਕੋਈ ਸਿੱਖ ਵਾਕਫ ਨਹੀਂ ਸੀ, ਨਾ ਕੋਈ ਬਾਤ ਸੀ ਨਾ ਕੋਈ ਗੱਲ ਸੀ। ਬਸ ਉਹ ਅੱਲਾਹ ਪਾਕ ਇਹਨਾਂ ਨੂੰ ਇੱਜ਼ਤ ਨਵਾਜ਼ਣੀ ਸੀ। ਉਹ ਅੱਲਾਹ ਪਾਕ ਨੇ ਆਪਣਾ ਕੰਮ ਕੀਤਾ, ਉਹਨਾਂ ਦੀ ਇੱਜ਼ਤ ਬਹਾਲ ਹੋ ਗਈ। ਹਰ ਚੀਜ਼ ਅੱਲਾਹ ਪਾਕ ਨੇ ਉਹਨਾਂ ਨੂੰ ਇੱਥੇ ਦੇ ਦਿੱਤੀ। ਨਹੀਂ ਤਾਂ ਜਿਹੜੀ ਜਗ੍ਹਾ ਉਹਨਾਂ ਦਿੱਤੀ ਸੀ ਆਪਣਾ ਸ਼ਾਹ ਜੀ ਉਹ ਤੇ ਉਦੋਂ ਝਾੜ ਚ ਹੋਣੀ ਹੈ ਨਾ? ਆਜ਼ਾਦ ਸੀ ਨਾ ਉਦੋਂ, ਸਾਰਾ ਹੀ ਆਜ਼ਾਦ ਸੀ। ਇਹ ਇੱਕ ਏਰੀਆ ਹਾਂਜੀ, ਕੋਈ ਪਿੰਡ ਚੀਜ਼- ਤੇ ਦੂਰ ਥੋੜਾ ਹੋਏਗਾ ਨਾ? ਪਿੰਡ 2 ਕਿੱਲੇ ਦੇ ਫਾਸਲੇ ਤੇ, ਨਾਲ ਪਿੰਡ ਨਾਲ 2 ਕਿਲੇ ਫਾਸਲੇ। 2 ਕਿੱਲੇ ਦੇ ਫਾਸਲੇ ਤੇ ਪਿੰਡ ਸੀ। ਅੱਛਾ। ਇਹ ਪਿੰਡ ਤੋਂ 2 ਕਿੱਲੇ ਬਾਹਰ ਸਨ। ਤੇ ਅੱਜ ਵੀ ਕੋਈ ਸਾਰਾ ਅੱਜ ਇਨਸ਼ਾਅੱਲਾ ਸਬਰਾ ਆਬਾਦ ਹੋਏ ਹੋ ਨੇ ਇੱਥੇ ਤੇ ਗਿਆ। ਮਾਸ਼ਾਅੱਲਾ। ਹਾਂਜੀ। ਤੇ ਇਹ ਫਿਰ ਉਸ ਤੋਂ ਬਾਅਦ ਡੇਰੇ ਬਣੇ ਨੇ ਹਾਂਜੀ, ਇਹ ਸਾਰੇ ਉਸ ਜਿਹੜੇ ਤੋਂ ਬਾਅਦ- ਮਤਲਬ ਦੀਵਾਰਾਂ ਨੇ ਪੁਰਾਣੀਆਂ ਕਿਉਂਕਿ ਉਹ ਪਾਕਿਸਤਾਨ ਤੋਂ ਪਹਿਲਾਂ ਦੀਆਂ ਨੇ। ਹਾਂਜੀ, ਇਹ ਸਾਰੇ ਉਦੋਂ ਹੀ ਬਣੇ ਨੇ। ਤੇ ਇਹ ਜਿਹੜੇ ਹੈਗੇ ਨੇ ਗੁੰਬਦ ਵਗੈਰਾ ਤੇ ਇਹ ਸਭ ਦੀਵਾ ਕੁਛ ਬੱਤੀ ਉਦੋਂ ਹੀ ਬਣੇ ਹੈ, ਪਹਿਲਾਂ ਦਾ ਹੀ। ਪਹਿਲਾਂ ਤੋਂ ਹੀ ਬਣਿਆ। ਕਿ ਬਾਅਦ ਚ ਜਿਹੜੀਆਂ ਟਾਇਲ ਸ਼ੈਲ ਜਿਹੜੀ ਇਹ ਬਾਅਦ ਚ ਫਿਰ ਲੱਗੀ। ਆਹ ਜੀ ਤੇ ਫਿਰ ਡੈਕੋਰੇਸ਼ਨ ਜਦੋਂ ਗੁੰਮਸ ਬਣੇ ਆ ਨਾ, ਹਾਂ ਉਦੋਂ ਇਹ ਫਿਰ ਇਹਦੀ ਸਾਰਾ ਇਹ ਸਫਾਈ ਵਗੈਰਾ ਜੋ ਕੁਝ ਹੈ ਖੂਬਸੂਰਤੀ ਵਾਸਤੇ ਲਗਾਇਆ ਗਿਆ ਸੀ। ਕੀ ਬਾਤ ਹੈ ਜੀ। ਅਸਲ ਤੇ ਜੀ ਹੋਇਆ ਇਹ ਵਕੂਆ ਕਿ ਉਹ ਜਿਹੜੇ ਸਰਦਾਰ ਸਨ ਹਾਂਜੀ ਤੇ ਉਹਨਾਂ ਦੀ ਔਲਾਦ ਨਹੀਂ ਸੀ। ਉਹ ਜਿਹੜੇ ਸਰਦਾਰ ਸਨ ਠੀਕ ਹੈ ਜਿਹਨਾਂ ਸਾਰੀ ਨਾ 12 ਕਿੱਲੇ ਬਾਬੇ ਰਾਮ ਨੇ ਅਤੀਆ ਕੀਤਾ। ਠੀਕ ਹੈ। ਤੇ ਇਹ ਫਿਰ ਬਾਬੇ ਰਾਮ ਦੀ ਦੁਆ ਦੇ ਨਾਲ ਨਾ ਅੱਲਾਹ ਪਾਕ ਨੇ ਉਹਨਾਂ ਨੂੰ ਔਲਾਦ ਵੀ ਦਿੱਤੀ। ਵਾਹ ਜੀ ਵਾਹ। ਹਾਂਜੀ, ਉਹਨਾਂ ਫਿਰ ਇਹ ਜਿਹੜੀ 12 ਕਿੱਲੇ ਨਾ ਇਹ ਬਾਬੇ ਰਾਮ ਨੂੰ ਫਿਰ ਉਹ ਕਿ ਜੀ ਇਹ ਸਾਡੇ ਤੋਂ ਫਸਲ ਤੋਹਫਾ ਸਮਝੋ ਲੈਂਦੇ ਨਹੀਂ ਸਨ ਬਾਬੇ ਦੇ, ਪਰ ਉਹਨਾਂ ਮਜਬੂਰ ਕੀਤਾ ਬਾਬੇ ਰਾਮ ਨੂੰ। ਬਾਬੇ ਨੂੰ ਲਾਲਚ ਹੁੰਦਾ ਤੇ ਉਹ ਆਪਣੀ ਕਿਉਂ ਛੱਡ ਕੇ ਹੁੰਦੇ? ਮਤਲਬ ਉਹ ਜਿਹੜੀ ਉਹਦੇ ਨੱਥੂ ਕੀ ਛੱਡ ਆਏ ਸਨ 10 ਕਿੱਲੇ 14 ਕਿੱਲੇ ਕਿ ਨਹੀਂ? ਬੜੇ ਕਿਦਤਮਾਨ ਸਨ ਜੀ ਉਹ, ਬੜੇ ਇੱਜ਼ਤ ਕਰਦੇ ਹਨ ਬਜ਼ੁਰਗਾਂ ਦੀ। ਵੇਖੋ ਜੀ ਉਹ ਤੁਹਾਡੇ ਬਜ਼ੁਰਗ ਜਿਹੜੇ ਨੇ ਉਹਨਾਂ ਦਾ ਪਿਆਰ ਤੇ ਜਿਹੜੇ ਅਖਲਾਕ ਏ ਉਹ ਅੱਜ ਵੀ ਉਹਨਾਂ ਨੂੰ ਯਾਦ ਹੈ। ਬਿਲਕੁਲ ਯਾਦ। ਔਰ ਆਂਦੇ ਨੇ ਕਿ ਤਾਰੀਫ ਉਹ ਜਿਹੜੀ ਦੁਸ਼ਮਣ ਕਰੇ ਜਾਂ ਜਿਹੜਾ ਗੈਰ ਮੁਸਲਮ ਕਰੇ, ਗੈਰ ਮੁਸਲਮ ਮਾਂ ਪਿਓ ਨੇ ਤੇ ਆਪਣੀ ਔਲਾਦ ਦੀ ਵੀ ਤਾਰੀਫ ਕਰਨੀ ਹੈ ਬਿਲਕੁਲ ਕਰਨੀ। ਤੇ ਔਲਾਦ ਨੇ ਆਪਣੇ ਮਾਂ ਪਿਓ ਦੀ ਕਰਨੀ ਹੈ। ਬਿਲਕੁਲ। ਕੋਈ ਗੈਰ ਕਰੇ ਤੇ ਗੈਰ ਕਰੇ ਤੇ ਤਾਰੀਫ ਉਹ ਤਸਦੀਕ ਹੋ ਜਾਂਦੀ ਹੈ ਬਜ਼ੁਰਗਾਂ ਦੀ। ਬਿਲਕੁਲ ਇਸ ਤਰ੍ਹਾਂ ਹੀ ਗੱਲ ਹੈ। ਦੁਸ਼ਮਣ ਜਦੋਂ ਇੱਕ ਗੈਰ ਮੁਸਲਮ ਤਾਰੀਫ ਕਰਦਾ ਕਿਸੇ ਦੀ ਜਾਂ ਅੱਛਾਈ ਉਹ ਬਿਆਨ ਕਰਦਾ ਤੇ ਉਹ ਬੰਦਾ ਅੱਛਾ ਹੁੰਦਾ। ਉਹ ਉਦੋਂ ਪਤਾ ਚਲੂ ਕਿ ਇਹਨੂੰ ਲਾਲਚ ਕੋਈ ਨਹੀਂ, ਇਹਨੂੰ ਲਾਲਚ ਕੋਈ ਨਹੀਂ, ਉਹ ਬੰਦਾ ਅੱਛਾ। ਸਾਡੀ ਤਾਂ ਬੰਦਾ ਲਾਲਚ ਦੀਆਂ ਤਾਰੀਫਾਂ ਨੇ ਨਾ, ਮੂੰਹ ਤੇ ਆਖਿਆ ਕਿ ਚੱਲ ਯਾਰ ਤਾਰੀਫ ਕਰ ਚਲੋ ਤੇ ਆਪੇ ਬਾਅਦ ਚ ਫਟੀਕ ਪਾਵਾਂਗੇ। ਹਾਂਜੀ। ਨਹੀਂ ਤੁਸੀਂ ਉਹਨਾਂ ਦਾ ਇੰਟਰਵਿਊ ਸੁਣਿਆ ਹੋਣਾ ਜੀ ਸੁਣਿਆ, ਜਿਹੜਾ ਇੰਡੀਆ 'ਚ ਚੱਲਿਆ ਹੈ। ਹਾਂਜੀ ਸੁਣਿਆ ਸੀ। ਤੇ ਉਹਦੇ ਵਿੱਚ ਉਹਨਾਂ ਕਿਹਾ ਵੀ ਹੈ ਕਿ ਸਾਡੇ ਅਮਰ 47 ਦੇ ਵਿੱਚ ਔਰਤਾਂ ਨੂੰ ਵੀ ਚੁੱਕ ਕੇ ਲੈ ਗਏ। ਹਾਂਜੀ।
ਤੇ ਅਸੀਂ ਵੀ ਪਨਾਹ ਜਾ ਕੇ ਬਾਬੇ ਪੀਰ ਹੈਦਰ ਸ਼ਾਹ ਕੋਲ ਲਈ ਜਾ ਕੇ ਸਾਡੀ ਉਹਨਾਂ ਬੜੀ ਦੇਖਭਾਲ ਕੀਤੀ, ਸਾਡੀਆਂ ਜਿਹੜੀਆਂ ਇੱਜ਼ਤਾਂ ਉਹ ਵੀ ਵਾਪਸ ਕੀਤੀਆਂ ਛੱਡ ਕੇ ਸਹੀ ਹੈ ਹਾਂਜੀ ਹਾਂ ਤੇ ਸਾਡੀ ਉਹਨਾਂ ਬੜੀ ਮਦਦ ਕੀਤੀ। ਖੜੀਆਂ ਦੇ ਪਿੰਡੋਂ ਬਾਹਰ ਜਾ ਕੇ ਫਿਰ ਛੱਡ ਕੇ ਸੱਜਦੇ ਇਹਨਾਂ ਨੇ ਆਪਣਾ ਜਦੋਂ ਸਾਡੇ ਕਜ਼ਨ ਜਿਹੜੇ ਆਪਣੇ ਆਹੋ। ਭਾਈ ਜਿਹੜੇ ਹਨ ਸਾਡੇ ਬਸ ਜਵਾਨ ਸਨ ਉਹ ਵੀ ਸਾਰੇ, ਸਾਡੇ ਜਿਹੜੇ ਜਵਾਨ ਸਨ ਮਾਸ਼ਾਅੱਲਾ ਚੰਗੇ ਲੋਕ, ਖੌਫਜ਼ਦਾ ਹੁੰਦਾ ਸੀ ਆਦਮੀ, ਜਿਹੜੇ ਜਵਾਨ ਸਨ ਉਹ ਮੈਂ ਆਪਣੀ ਅੱਖਾਂ ਨਾਲ ਤਕਰੀਬਨ ਸਾਰੇ ਵੇਖੇ ਨੇ, ਇੱਕ ਦੋ ਆਪਣੇ ਤਾਇਆ ਜੀ ਨਹੀਂ ਵੇਖੇ, ਬਾਕੀ ਕੋਈ ਸਾਡਾ ਜਿਹੜਾ ਨਾ ਚਾਚਾ ਜਾਂ ਤਾਇਆ 6 ਫੁੱਟ ਤੋਂ ਘੱਟ ਹੈ ਹੀ ਨਹੀਂ ਸੀ। ਵਾਹ ਜੀ ਵਾਹ। ਤੇ ਖੌਫਜ਼ਦਾ ਸਨ ਲੋਕ ਕਿ ਪੀਰ ਜਿਹੜੇ ਨੇ ਅੱਗੇ ਮਦਦ ਪੇ ਕਰਦੇ ਨੇ ਉਹਨਾਂ ਦੀ, ਤੇ ਲਿਹਾਜ਼ਾ ਹੁਣ ਸਾਡਾ ਇੱਥੇ ਜ਼ੋਰ ਨਹੀਂ ਚੱਲਣਾ, ਤੇ ਉਹ ਸਭ ਕੁਝ ਜੋ ਕੁਝ ਉਹਨਾਂ ਨਾਲ ਜ਼ਿਆਦਤੀ ਹੋਈ ਸੀ ਜਾਂ ਉਹਨਾਂ ਦੀਆਂ ਬੱਚੀਆਂ ਵਗੈਰਾ ਅਗਵਾ ਹੋਈਆਂ ਉਹ ਸਾਰੀਆਂ ਵਾਪਸ ਕੀਤੀਆਂ, ਸ਼ਾਹਰਾਂ ਕਰਾਈਆਂ ਸਨ। ਵਾਹ ਜੀ ਵਾਹ। ਆਂਦੀ ਵਾਕਈ ਉਹਨਾਂ ਨੇ ਗਵਾਹੀ ਦਿੱਤੀ ਇਸ ਚੀਜ਼ ਦੀ। ਇਹ ਜਿਹੜਾ ਨਾ ਇਹ ਬਜ਼ੁਰਗਾਂ ਦੀ ਕਰਾਮਾਤ ਨੇ। ਚਲ ਤੇ ਇਹ ਕੀ ਸ਼ਾਹ ਜੀ ਇੱਧਰ ਕੀ ਜੇ? ਇਹ ਸਾਡੀਆਂ ਦਾਦੀਆਂ ਹੀ ਨੇ ਵੀ। ਅੱਛਾ ਯਾਨੀ ਜਿਹੜੀਆਂ ਵੱਡੀਆਂ ਦਾਦੀਆਂ। ਹਾਂਜੀ। ਵਾਹ ਜੀ ਵਾਹ। ਅੱਛਾ ਇਹ ਦੋਵੇਂ ਫੀਮੇਲ ਹੀ ਨੇ, ਵੱਖਰਾ ਤਾਂ ਉਹ ਕਰਦਾ ਤਾਂ ਠੀਕ। ਕੀ ਬਾਤ ਹੈ। ਵੇਖੋ ਜੀ ਆਬਾਦ ਡੇਰੇ ਤੇ ਇਹ ਹੁਣ ਇਨਸ਼ਾਅੱਲਾ ਸ਼ਹੀਦ ਹੋਇਆ ਤੇ ਇਨਸ਼ਾਅੱਲਾ ਇਸ ਨੂੰ ਅਸਾਂ ਫਿਰ ਦੁਬਾਰਾ ਆਹੋ ਜੀ ਸਾਰੀ ਬਾਤ ਹੈ ਬਣਾਉਣਾ ਵੀ ਇਨਸ਼ਾਅੱਲਾ। ਲੇਕਿਨ ਸ਼ਾਹ ਜੀ ਬੜਾ ਵੱਡਾ ਕੰਮ ਹੈਗਾ ਜੀ, ਬੜਾ ਵੇਖੋ ਇਹਨਾਂ ਬਜ਼ੁਰਗਾਂ ਦੀ ਤਫੈਲ ਹੋਣਾ, ਸਾਡੇ ਕੋਲ ਨਹੀਂ ਹੋਣਾ। ਹਾਂ ਨਹੀਂ ਇਹ ਬੜਾ ਵੱਡਾ ਕੰਮ ਹੈ, ਇੱਕ ਛੋਟਾ ਗੁੰਬਦ ਨਹੀਂ ਹੈਗਾ। 52 ਫੁੱਟ ਆ ਜਾਏ ਇਹ ਸਾਈਡ ਨੇ ਦੀ ਹੈ 52 ਫੁੱਟ। ਵਾਹ ਜੀ ਵਾਹ। ਵੇਖੋ ਤੁਸੀਂ 35 ਸਾਲ ਪਹਿਲਾਂ ਦਾ ਉਹ ਜਿਹੜਾ ਬਣਿਆ ਤੇ ਇਹ ਨੇ ਜਨਾਬ, ਮੈਂ ਥੋੜਾ ਕੋਲੋਂ ਕਰਕੇ ਤੁਹਾਨੂੰ ਇੱਕ ਦਫਾ ਹਾਲ ਨਾ ਜਿਹੜੇ ਸਾਡੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਵਿੱਚ ਨੇ ਦੋਸਤ ਵੇਖ ਲੈਣ ਜ਼ਰਾ। ਇਹ ਖੈਰ ਇੰਡੀਆ ਵਾਲੇ ਜਿਹੜੇ ਦੋਸਤ ਨੇ ਉਹ ਤੇ ਨਹੀਂ ਪੜ੍ਹ ਸਕਦੇ ਇਹਨੂੰ, ਕਿਉਂਕਿ ਉਹ ਉਰਦੂ ਨਹੀਂ ਪੜ੍ਹ ਸਕਦੇ, ਤੇ ਕਿਉਂਕਿ ਉਹਨਾਂ ਦੀ ਆਪਣੀ ਲਿਖਾਈ ਹੁੰਦੀ ਹੈ ਪੰਜਾਬੀ ਹਿੰਦੀ। ਲੇਕਿਨ ਇਹ ਲਿਖਿਆ ਜਨਾਬ ਪੀਰ ਗੌਸ ਸਮਦਾਨੀ ਪੀਰ ਸੈयद ਕਰਮ ਅਲੀ ਸ਼ਾਹ, ਇਹ ਜਨਾਬ ਸਾਹਿਬ ਨੇ, ਇਹ ਉਹਨਾਂ ਦਾ ਜਿਹੜਾ ਨਾ ਇਹ ਆਖਰੀ ਆਰਾਮਗਾਹ। ਤੇ ਇਹ ਜਿਹੜੀ ਅੱਗੇ ਦੱਸ ਰਿਹਾ ਕਿ ਇਹ ਵੇਖੋ ਇਹ ਜਿਹੜਾ ਨਾ ਇਹ ਸਾਰਾ ਉੱਤੇ ਗੁੰਬਦ ਹੁੰਦਾ ਸੀ, ਵੱਡਾ ਜਿਹਾ ਛੱਤਿਆ ਹੁੰਦਾ ਸੀ, ਮਤਲਬ ਹੈ ਨਾ ਉੱਤੇ ਮਰਾਬ ਬਣਿਆ ਵੱਡਾ। ਲੇਕਿਨ ਇਹ ਵੇਖੋ ਹੁਣ ਇਹ ਉਸ ਜ਼ਲਜ਼ਲੇ ਦੀ ਵਜ੍ਹਾ ਨਾਲ, ਕਿਉਂਕਿ ਵੱਡਾ ਬੜਾ ਸੀ 52 ਫੁੱਟ ਆਪਣਾ ਬਜ਼ੁਰਗ ਦੱਸਦੇ ਨੇ ਇੱਥੇ ਸ਼ਾਹਰੀ ਕਿ ਉਹ 52 ਫੁੱਟ ਦੀ ਉਹਦੀ ਲੰਬਾਈ ਚੜਾਈ ਸੀ ਉੱਤੇ, ਤੇ ਬੜਾ ਹੁੰਦਾ ਹੈ ਹਾਤਾ। ਤੇ ਇੱਥੇ ਕੀ ਇੱਥੇ ਕੋਈ ਚੀਜ਼ ਮੀਨਾਰ ਬਣਿਆ ਹਜੇ ਤੇ ਉਹ ਵੀ ਮੇਰੇ ਨਾਲ ਗੁੰਬਦ ਦੀ ਵਜ੍ਹਾ ਨਹੀਂ, ਗੁੰਬਦ ਦੀ ਵਜ੍ਹਾ ਨਹੀਂ। ਵਾਹ ਜੀ ਵਾਹ। ਤੇ ਇੱਥੇ ਕੋਈ ਦੁਬਾਰਾ ਉੱਚੀਆਂ ਸਨ? ਇਹ ਦੁਬਾਰਾ ਇੱਥੇ ਸੀ। ਅੱਛਾ ਠੀਕ ਹੈ। ਇਹਦੇ ਉੱਤੇ ਡੈਕੋਰੇਸ਼ਨ ਸੀ, ਛੋਟੇ ਛੋਟੇ ਜਿਹੜੀ ਗੁੰਬਦੀਆਂ ਲੱਗੀਆਂ ਮੀਨਾਰ ਛੋਟੇ ਛੋਟੇ ਜਿਹੜੇ ਬਣੇ ਨੇ। ਠੀਕ ਹੈ। ਵਾਹ ਜੀ ਵਾਹ ਕੀ ਬਾਤ ਹੈ। ਵੇਖੋ ਜੀ ਸ਼ਾਹ ਜੀ ਬੰਦੇ ਟੁਰ ਕੇ ਯਾਦਾਂ ਜਿਹੜੀਆਂ ਨਾ, ਬਿਲਕੁਲ ਜੀ, ਇਨਸਾਨ ਜਿਹੜੇ ਅੱਛੇ ਨੇ ਉਹਨਾਂ ਦੀ ਯਾਦ ਰਹਿੰਦੀ, ਉਹਨਾਂ ਦੀ ਯਾਦ, ਉਹਨਾਂ ਦੇ ਡੇਰੇ ਵੀ ਆਬਾਦ ਰਹਿੰਦੇ, ਉਹਨਾਂ ਦੇ ਡੇਰੇ ਵੀ ਆਬਾਦ ਰਹਿੰਦੇ। ਇਹ ਤੇ ਪੜ੍ਹੀ ਲਿਖੀ ਗੱਲ। ਨਹੀਂ ਤੇ 100 ਦੁਨੀਆ ਆਈ 100 ਜਾਣੀ, ਕਿਸੇ ਨੂੰ ਲੋਕੀ ਨਾਂ ਲੈਂਦੇ, ਬੜੇ ਬੜੇ ਜਰਨੈਲ ਆਏ ਲੋਕੀ ਨਾਂ ਭੁੱਲ ਗਏ। ਬਿਲਕੁਲ ਇਸ ਤਰ੍ਹਾਂ ਹੀ। ਤੇ ਇਹ ਇੱਧਰ ਕੀ ਸ਼ਾਹ ਜੀ? ਇਹ ਇੱਧਰ ਮਸਜਿਦ ਹੈ। ਅੱਛਾ ਅੱਛਾ ਵਾਹ ਜੀ ਵਾਹ। ਇਹ ਜਨਾਬ ਮਸਜਿਦ ਦਾ ਹੱਥ ਹੈ ਨਾਲ ਅਟੈਚ ਹੈ। ਲੋ ਜੀ ਇਹ ਬਜ਼ੁਰਗ ਦੱਸ ਨੇ ਕਿ ਵਾਹ ਜੀ ਵਾਹ। ਸ਼ਾਹ ਜੀ ਇਹ ਇੱਧਰ ਦਾ ਕੋਈ ਪੁਰਾਣਾ ਹੈ ਕਿ ਉਹ ਵੀ ਨਵਾਂ ਹੀ ਹੋ ਜੇ? ਨਹੀਂ ਇਹ ਨਵਾਂ ਹੀ ਸਾਰਾ, ਸਾਰੇ ਨਵਾਂ ਹੈਗਾ। ਅੱਛਾ ਫੂਜ਼ੂ ਏਰੀਆ। ਹਾਂਜੀ। ਅੱਛਾ ਇਹ ਜਨਾਬ ਇੱਥੇ ਹੈਗਾ ਫੂਜ਼ੂ ਏਰੀਆ ਆਪਣਾ। ਇਹ ਵੀ ਦਰਵਾਜ਼ਾ ਇੱਕ ਬਾਹਰ ਦਾ, ਬਾਹਰੋਂ ਬਾਹਰ ਤੁਸੀਂ ਆਓ। ਤੇ ਇਹ ਪਤੀਲਾ ਮੇਰਾ ਲੰਗਰ ਸ਼ੰਗਰ ਪਕਾਉਂਦੇ ਹੋਏ। ਲੰਗਰ ਆਹੋ ਜੀ ਵਾਹ ਜੀ ਵਾਹ। ਇਹ ਜੀ ਆਪਣਾ ਲੰਗਰ ਰੱਖਿਆ ਦਾ, ਜਿਹੜਾ ਮਰਜ਼ੀ ਖਾਏ, ਗਰੀਬ ਖਾਏ ਅਮੀਰ ਖਾਏ। ਤੇ ਇਹ ਹੁੰਦਾ ਨਾ ਦਰਵੇਸ਼ਾਂ ਦੇ ਮਸਜਿਦ ਜਿਹੜੀ ਨਾ ਪਹਿਲੇ ਜਿਹੜੀ ਪੁਰਾਣੀ ਸ਼ਹੀਦ ਕਰਕੇ ਤੇ ਦੁਬਾਰਾ ਦੀ ਤਮੀਰ। ਅੱਛਾ ਮਸਜਿਦ ਪੁਰਾਣੀ ਹੈ ਸੀ, ਹੋਣੀ ਹੈ ਕਿ ਮਸਜਿਦ? ਅੱਛਾ ਦੁਬਾਰਾ ਦੇ ਨਾਲ ਤਮੀਰ ਹੋਈ ਮਸਜਿਦ ਦੀ ਨਵੀਂ ਦੇ ਨਾਲ। ਲਓ ਜੀ ਇਹ ਮਤਲਬ ਆਪਣਾ ਬਜ਼ੁਰਗ ਦੱਸਦੇ ਨੇ ਵੀ ਸਾਡੇ ਸ਼ਾਹਰੀ ਦੱਸਦੇ ਨੇ ਕਿ ਇਹ ਹੁਣ ਵਾਹ ਜੀ ਵਾਹ। ਇਹ ਜਿਹੜੀ ਨਾ ਇਹ ਮਸਜਿਦ ਇੱਥੇ ਪੁਰਾਣੀ ਵੀ ਹੁੰਦੀ ਸੀ ਜਦੋਂ ਮਤਲਬ ਦਰਬਾਰ ਬਣੇ ਨੇ, ਤੇ ਉਸ ਦੌਰ 'ਚ ਜਿਹੜੀ ਪੁਰਾਣੀ, ਲੇਕਿਨ ਵਕਤ ਦੇ ਨਾਲ ਨਾਲ ਫਿਰ ਉਹਦੀ ਇਹਨਾਂ ਸਮਝਿਆ ਹੋਣਾ ਕਿ ਕਰੈਕ ਹੁੰਦੀ ਜਾ ਰਹੀ ਹੈ ਜਾਂ ਇਹਨੂੰ ਹੁਣ ਨਵੀਂ ਜ਼ਰੂਰਤ ਹੈ। ਤੇ ਇਹ ਵੀ ਫਿਰ ਜਿਹੜਾ ਨਾ ਇਹ ਸ਼ਾਹਰਾਂ ਨੇ ਮਸਜਿਦ ਇੱਥੇ ਬਣਵਾ ਦਿੱਤੀ। ਤੇ ਇਹ ਉਹ ਹਾਤਾ ਹੈ ਜਿੱਥੋਂ ਦੀ ਅਸੀਂ ਲੰਘ ਕੇ ਆਏ ਹਾਂ। ਤੇ ਅੰਦਰ ਇਹਨਾਂ ਦੇ ਸਾਰੀ ਫੈਮਿਲੀ ਜਿਹੜੀਆਂ 300 ਸਾਲ ਪਹਿਲਾਂ ਤੋਂ ਜਿਹੜੇ ਬਜ਼ੁਰਗ ਸਨ ਉਹ ਹਿਜਰਤ ਕਰਕੇ ਇੱਥੇ ਆਏ ਇਸ ਪਿੰਡ, ਤੇ ਅੱਜ ਫਿਰ ਉਹਨਾਂ ਇੱਥੇ ਹੀ ਡੇਰੇ ਲਾਏ ਨੇ। ਤੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਵੇ ਕਿ ਜਿਨ੍ਹਾਂ ਲੋਕਾਂ ਨੇ ਕੋਈ ਚੰਗੇ ਕੰਮ ਕੀਤੇ ਨੇ, ਜਾਂ ਖਾਸ ਤੌਰ 'ਤੇ ਜਿਨ੍ਹਾਂ ਦੀਆਂ ਗਵਾਹੀਆਂ ਗੈਰ ਮੁਸਲਿਮ ਹੀ ਦੇ ਰਹੇ ਨੇ ਕਿ ਇਹਨਾਂ ਦੇ ਬਜ਼ੁਰਗ ਸਨ, ਉਹਨਾਂ ਨੇ 47 ਦੀ ਵੰਡ ਜਦੋਂ ਹੋਈ ਹੈ ਤੇ ਸਾਡੀਆਂ ਇੱਜ਼ਤਾਂ ਬਚਾਈਆਂ। ਤੇ ਵੇਖੋ ਜੀ ਅੱਛਾ ਲੱਗਦਾ ਕਿ ਇੱਕ ਗੈਰ ਮੁਸਲਿਮ ਜਿਹੜਾ ਉਹ ਤਾਰੀਫ ਕਰਦਾ, ਗਵਾਹੀ ਦਿੰਦਾ ਇਸ ਚੀਜ਼ ਦੀ। ਤੇ ਮੈਂ ਫਿਰ ਸੋਚਿਆ ਕਿ ਅੱਜ ਮੈਂ ਉਸ ਪਿੰਡ 'ਚ ਹੋ ਕੇ ਆਵਾਂ, ਸਿਆਣ ਪਿੰਡ, ਤੇ ਉਸ ਡੇਰੇ 'ਤੇ ਜਾਵਾਂ, ਉਸ ਦਰਗਾਹ 'ਤੇ ਜਾਵਾਂ ਜਿੱਥੇ ਜਨਾਬ ਪੀਰ ਸੈयद ਹੈਦਰ ਅਲੀ ਸ਼ਾਹ ਸਾਹਿਬ ਤੇ ਉਹਨਾਂ ਦੇ ਵਾਲਦ ਸਾਹਿਬ ਪੀਰ ਸੈयद ਕਰਮ ਅਲੀ ਸ਼ਾਹ ਸਾਹਿਬ ਉਹ ਆਖਰੀ ਆਰਾਮਗਾਹਾਂ ਨੇ, ਉਹਨਾਂ ਦੀਆਂ ਆਰਾਮ ਫਰਮਾ ਰਹੇ। ਤੇ ਉਹਨਾਂ ਦੀ ਆਲ ਔਲਾਦ ਜਿਹੜੀ ਮੈਨੂੰ ਅਗਰ ਕੋਈ ਮਿਲਦਾ ਏ ਤੇ ਉਹਦੇ ਨਾਲ ਗੁਫ਼ਤਗੂ ਕਰੀਏ। ਲੜੀ ਤੇ ਉਹੀ ਹੈ ਨਾ। ਤੇ ਫਿਰ ਇੱਕ ਗੱਲ ਯਾਦ ਜੀ ਜੀ ਜੀ
ਕਿ ਜਿਹੜਾ ਜ਼ਿਕਰ ਸਰਦਾਰਾਂ ਨਾਲ ਕੀਤਾ ਸੀ ਨਾ ਵੀਡੀਓ 'ਚ ਕਿ ਪੀਰ ਸਈਦ ਸ਼ਹਬਾਜ਼ ਅਲੀ ਸ਼ਾਹ, ਠੀਕ, ਮੈਂ ਉਹਨਾਂ ਦਾ ਪੋਤਰਾ ਵਾਂ। ਵਾਹ ਜੀ ਵਾਹ, ਠੀਕ ਹੈ ਨਾ, ਉਹ ਸਕੂਲ ਟੀਚਰ ਸਾ ਉਦੋਂ ਇੱਥੇ। ਅੱਛਾ, ਆਹ ਬਿਲਕੁਲ ਉਹਨਾਂ ਕੀਤਾ ਸੀ ਤੇ ਮੈਂ ਉਹਨਾਂ ਦਾ ਪੋਤਰਾ ਵਾਂ। ਠੀਕ ਹੈ, ਤੇ ਦਾਦਾ ਹੀ ਹਨ ਮੇਰੇ, ਠੀਕ, ਤੇ ਬਾਬੇ ਅਸਗਰ ਸ਼ਾਹ ਵੀ ਮੇਰੇ ਦਾਦਾ ਹੀ ਹਨ। ਸਹੀ ਹੋ ਇਹ ਗਿਆ, 7 ਭਾਈ ਸਨ ਜਿਹੜੇ ਨਾ ਬਾਬੇ ਪੀਰ ਹੈਦਰ ਸ਼ਾਹ ਦੇ 7 ਬੇਟੇ ਹਨ। ਠੀਕ ਹੈ, ਹਾਂਜੀ, ਪੀਰ ਅਹਿਮਦ ਅਲੀ ਸ਼ਾਹ, ਪੀਰ ਆਪਣਾ ਅਸਗਰ ਅਲੀ ਸ਼ਾਹ, ਸ਼ਹਬਾਜ਼ ਅਲੀ ਸ਼ਾਹ, ਮਹਿਮੂਦ ਅਲੀ ਸ਼ਾਹ, ਇਸ ਤਰ੍ਹਾਂ ਕਰਕੇ 7 ਬੇਟੇ ਹਨ ਬਾਬਿਆਂ ਦੇ। 7 ਦੀ ਜਿਹੜੀ ਨਾ ਔਲਾਦ ਹੈ ਸਾਰੀ। ਵਾਹ ਜੀ ਵਾਹ। ਅੱਛਾ, ਇਹ ਨਾ ਗੁੰਬਦ ਸੀ ਬੜਾ ਵੱਡਾ ਨਾ, ਉੱਤੇ 90 ਫੁੱਟ ਦੀ ਹਾਈਟ ਸੀ। ਵਾਹ ਜੀ ਵਾਹ, ਕੀ ਬਾਤ ਹੈ, ਮਾਸ਼ਾਅੱਲਾ। ਅੱਛਾ ਸ਼ਾਹ ਜੀ, ਇਹ ਆਪਣਾ ਇਹ ਸਾਡੇ ਵਾਲਦ ਸਾਹਿਬ ਪੀਰ ਸਈਦ ਅਸਗਰ ਅਲੀ ਸ਼ਾਹ ਸਾਹਿਬ ਨੇ, ਸੈयद असगर अली शाह साहब ने। वाह जी वाह, ਇਹ ਉਹਨਾਂ ਦਾ ਰੋਲ ਹੈ। ਚਲੋ ਅੰਦਰ ਜ਼ਰਾ ਵੇਖ ਲਈਏ। ਮਾਸ਼ਾਅੱਲਾ, ਇਹ ਜੀ ਪੀਰ ਸੈयद असगर अली शाह ਸਾਹਿਬ, ਇਹ ਉਹਨਾਂ ਦਾ ਜਿਹੜਾ ਨਾ ਵੇਖੋ ਜੀ ਕੈਸਾ ਜ਼ਬਰਦਸਤ ਉਹਦਾ ਘਰ ਬਣਿਆ। ਇਹ ਬੇਟੇ ਸਨ ਨਾ ਸੈयद हैदर अली शाह ਸਾਹਿਬ ਦੇ? ਜੀ, ਉਹਨਾਂ ਦੇ ਸਭ ਤੋਂ ਛੋਟੇ ਬੇਟੇ ਸਨ। ਸਭ ਤੋਂ ਛੋਟੇ ਬੇਟੇ ਸਨ। ਹਾਂ, ਇਹਨਾਂ ਦਾ ਵੀ ਨਾਮ ਬਜ਼ੁਰਗਾਂ ਨੇ ਲਿਆ। ਇਹ ਤਾਂ ਜਵਾਨ ਮੁੰਡੇ ਖੁੰਡੇ ਹੁੰਦੇ ਸਨ ਜਿਸ ਤਰ੍ਹਾਂ। ਇਹ ਵੀ ਬੱਚੇ ਹੀ ਸਨ। ਅੱਛਾ ਅੱਛਾ ਅੱਛਾ, ਜਿਸ ਤਰ੍ਹਾਂ ਕਿ ਉਹ ਆਮ ਹੁੰਦਾ 10 12 14। ਠੀਕ ਹੈ, ਸਹੀ ਹੈ। ਇੰਨੀ ਕੁ ਉਮਰ ਸੀ ਉਹਨਾਂ ਦੀ। ਵਾਹ ਜੀ ਵਾਹ, ਸਹੀ ਹੋ ਗਿਆ ਮਾਸ਼ਾਅੱਲਾ। ਠੀਕ ਹੈ, ਲਓ ਜੀ, ਇਹ ਹੈਗਾ ਚੌਕ ਤੇ ਇਹ ਕੋਲ ਨਹਿਰ ਦਾ ਪੁਲ, ਤੇ ਇਹ ਨਹਿਰ ਦਾ ਪੁਲ ਕ੍ਰਾਸ ਕਰਕੇ ਤੇ ਇਧਰ ਨੂੰ ਨਾਲ ਇਹ ਪੈਟਰੋਲ ਪੰਪ ਤੋਂ ਪਰਾਂ ਪਿੰਡ ਸਿਆਣ। ਲਓ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੈਂ ਤਹਿਸੀਲ ਡਸਕੇ ਦਾ ਪਿੰਡ ਸਿਆਣ ਵਿਖਾ ਲਿਆ, ਜਿੱਥੇ ਸਿੱਖਾਂ ਦੀਆਂ ਬੜੀਆਂ ਯਾਦਾਂ ਵਾਬਸਤਾ ਨੇ ਔਰ ਸਿੱਖਾਂ ਨੇ ਇੱਕ ਸੈयद ਘਰਾਣੇ ਦੀ ਫੈਮਿਲੀ ਨੂੰ ਜ਼ਮੀਨ ਵੀ ਉਸ ਦੌਰ 'ਚ ਦਿੱਤੀ, ਤੇ ਉਹ ਜਿਨ੍ਹਾਂ ਨੇ ਜ਼ਮੀਨ ਸ਼ਾਹਾਂ ਨੇ ਲਈ ਉਹਨਾਂ ਨੇ ਅੱਜ ਵੀ ਇਕਰਾਰ ਕੀਤਾ ਕਿ ਆਹੋ ਜੀ ਸਾਡੇ ਬਜ਼ੁਰਗਾਂ ਨੂੰ ਸਿੱਖਾਂ ਨੇ ਜ਼ਮੀਨ ਦਿੱਤੀ ਸੀ। ਇਹ ਸਾਰੀ ਵੀਡੀਓ ਤੁਹਾਨੂੰ ਵਿਖਾ ਲਈ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਵੇਗੀ। ਔਰੰਗਜ਼ੇਬ ਨੂੰ ਇਜਾਜ਼ਤ ਦਿਓ, ਰੱਬ ਰਾਖਾ।